ਮਾਨ ਸਾਹਿਬ ਕਹਿੰਦੇ ਭ੍ਰਿਸ਼ਟ ਨੇਤਾਵਾਂ ਤੋਂ ਰਿਕਵਰੀ ਕਰਾਂਗੇ ਜੀ। नहीं करनी चाहिए आ, जी। बिल्कुल रिकवरी करनी चाहिए आ, पर सब तो पहला शुरुआत ते जिवें कहंदे ने परमात्मा भला सब दा करी ती शुरुआत मेरे तो करी भी शुरुआत इन्हां नूं अपने आप तो करनी चाहिए है। जिन्हां ते दोष लगे ने आडियो आईयां ने ਜਾਂ ਕਿਸੇ ਦੀ ਕੋਈ ਵੀਡੀਓ ਵੀ ਇਹਨਾਂ ਦੇ ਕੋਲ ਪਰਦੇ 'ਚ ਹੈਗੀ ਹੈ, ਪਹਿਲਾਂ ਤਾਂ ਉਹਨਾਂ ਤੋਂ ਵਸੂਲੀ ਕਰੋ। ਕਰਦੇ ਕਿਉਂ ਨਹੀਂ ਜੇ? ਸਰਾਰੀ ਨੂੰ ਤੁਸੀਂ ਲਾ ਦਿੱਤਾ ਉਹਦੇ ਤੋਂ, ਕਿਉਂ ਲਾਇਆ ਜੀ? ਕਿਉਂਕਿ ਕੋਈ ਗੜਬੜ ਹੋਏਗੀ ਤਦ ਹੀ ਨਾ। ਤੇ ਹੁਣ ਕੋਈ ਜਾਂਚ ਪੜਤਾਲ ਵੀ ਕਰਵਾ ਲਓ, ਵਸੂਲੀ ਤੇ ਜਿੱਥੋਂ ਵੀ ਹੁੰਦੀ ਹੈ। ਹੋਰ ਛੱਡੋ, ਇੱਕ ਹੈਲਥ ਡਿਪਾਰਟਮੈਂਟ ਦਾ ਅਫਸਰ ਘਿਰਿਆ ਪਿਆ, ਉਹਦੀਆਂ ਆਡੀਓ ਜਿਹੜੀਆਂ ਉਹ ਲੀਕ ਹੋਈ ਜਾਂਦੀਆਂ ਨੇ। ਉਹ ਕਹਿਣ ਡਿਆ ਡੈਪੂਟੇਸ਼ਨ ਦੇ ਇੰਨੇ, ਪੱਕੀ ਬਦਲੀ ਦੇ ਇੰਨੇ, ਫਲਾਣੇ ਜ਼ਿਲ੍ਹੇ ਦੇ ਇੰਨੇ, ਮਤਲਬ ਕਿ ਬੋਲੀ ਲੱਗਣ ਡਈ ਜਿਵੇਂ IPL ਦੇ ਵਿੱਚ ਖਿਡਾਰੀ ਖਰੀਦੇ ਜਾਂਦੇ ਹੁੰਦੇ ਨੇ। ਵਸੂਲੀ ਤੇ ਬਥੇਰੀ ਕਰਨ ਵਾਲੀ ਬਣਦੀ ਆ। ਬਾਕੀ ਦੇਖੋ ਗੱਲ ਇਹ ਆ, ਭਗਵੰਤ ਮਾਨ ਸਾਹਿਬ ਠੀਕ ਹੈ, ਕਰਪਸ਼ਨ ਤੇ ਕੁਝ ਸਟੈਪ ਚੁੱਕ ਰਹੇ ਨੇ, ਸਵਾਗਤ ਹੈ ਉਹਨਾਂ ਦਾ, ਕਰਨਾ ਚਾਹੀਦਾ ਹੈ। ਪਰ ਰੌਲਾ ਇਹ ਆ ਕਿ ਕਿਸ ਤੋਂ ਵਸੂਲੀ ਹੋਈ ਆ ਹੁਣ ਤੱਕ? 1 ਸਾਲ ਹੋਣ ਨੂੰ ਆਇਆ, ਕਿਸ ਤੋਂ ਵਸੂਲੀ ਹੋਈ ਹੈ? ਇੱਕ ਵੀ ਸਿੰਗਲ ਵੀ ਬੰਦੇ ਦਾ ਨਾਮ ਲੈ ਦੋ ਜੀ ਕਿ ਵਸੂਲੀ ਹੋ ਗਈ ਆ। ਕਿਸ ਲੀਡਰ ਤੋਂ ਵਸੂਲੀ ਹੈ? ਸਰਕਾਰ ਕਿੱਦਾਂ ਵਸੂਲੀ ਕਰ ਸਕਦੀ ਹੈ ਜੀ? ਸਰਕਾਰ ਕੇਸ ਦਰਜ ਕਰ ਸਕਦੀ ਹੁੰਦੀ ਹੈ, ਜ਼ਮੀਨਾਂ ਅਟੈਚ ਕਰ ਸਕਦੀ ਹੁੰਦੀ ਹੈ। ਕਿਸੇ ਤੋਂ ਤੁਸੀਂ ਸਿੱਧਾ ਕਿਵੇਂ ਜਾ ਕੇ ਮੰਗ ਸਕਦੇ ਹੋ ਕਿ ਤੂੰ ਇੰਨਾ ਖਾਤਾ ਲਿਆ, ਇੰਨਾ ਮੋੜ? ਉਹਦੇ ਵਾਸਤੇ ਤੁਹਾਨੂੰ ਠੋਸ ਰੂਪ ਚ ਕੇਸ ਬਣਾਉਣੇ ਚਾਹੀਦੇ। ਖੈਰ ਚਲੋ ਦੇਖਦੇ ਆ ਕਿ ਕਿਹਦੀ ਵਸੂਲੀ ਕਰਦੇ ਆ ਇਹ। ਪਰ ਜਿਹੜੇ ਇਹਨਾਂ ਦੇ ਆਪਣੇ ਰਾਜ ਦੇ ਵਿੱਚ ਵਸੂਲੀਆਂ ਹੋ ਰਹੀਆਂ, ਇਹਨਾਂ ਨੂੰ ਰੋਕ ਲੈਣ ਤੇ ਇਹ ਵੀ ਵਾਹ ਪਲੀ ਆ। ਇਹ ਵੀ ਬਹੁਤ ਵਧੀਆ ਗੱਲ ਹੋਏਗੀ। ਬਾਕੀ ਅੱਜ ਆਏ ਸਨ ਅਬੋਹਰ, ਪਟਿਆਲੇ ਦੇ ਵਿੱਚ ਗਏ ਸੀਗੇ ਤੇ ਇਹਨਾਂ ਦਾ ਉੱਥੇ ਘਰਾਓ ਵੀ ਹੋ ਗਿਆ। ਉੱਥੇ ਫਿਰ ਲੱਲੇ ਭੱਬੇ ਜੇ ਆਖੇ ਜੀ ਟੈਂਕੀਆਂ ਤੇ ਚੜ ਕੇ ਹੱਲ ਨਹੀਂ ਹੋਣਾ। ਤੇ ਮੈਂ ਕਿਹਾ ਸਰ ਤੁਸੀਂ ਤੇ ਕਹਿੰਦੇ ਸੀ ਟੈਂਕੀਆਂ ਤੇ ਚੜ੍ਹਨੀ ਨਹੀਂ ਦੇਣੇ ਆਪਾਂ, ਮਸਲੇ ਤੇ ਪਹਿਲਾਂ ਹੀ ਕਰ ਦੇਣੇ ਹੱਲ ਜੀ। ਤਾਂ ਹੁਣ ਚਲੋ ਇੱਥੇ ਅਬੋਹਰ ਦੇ ਵਿੱਚ ਆਏ, ਇਹਨਾਂ ਨੇ ਕੁਝ ਚੈੱਕ ਵੰਡੇ ਹੈਗੇ ਨੇ ਰਸਮੀ ਤੌਰ ਤੇ, ਜਿਹੜਾ ਨਰਮੇ ਦਾ ਖਰਾਬਾ ਹੋਇਆ ਸੀਗਾ। ਉੱਥੇ ਇਹਨਾਂ ਨੇ ਇਹ ਗੱਲਾਂ ਕਹੀਆਂ ਨੇ। ਚਲੋ ਦੇਖਦੇ ਆ, ਪਰ ਮੈਨੂੰ ਲੱਗਦਾ ਕਦੇ ਕਦੇ ਕਿ ਹਾਲੇ ਵੀ ਇਹਨਾਂ ਦਾ ਇਲੈਕਸ਼ਨ ਵਾਲਾ ਗੇਅਰ ਨਹੀਂ ਨਿਕਲਿਆ। ਇਲੈਕਸ਼ਨ ਵਾਲਾ ਜਿਹੜਾ ਕੰਪੇਨ ਵਾਲਾ ਹੈ ਨਾ, ਉਹੀ ਤੁਰਿਆ ਜਾਂਦਾ। ਅੱਜ ਵੀ ਫਿਰ ਉਹੀ ਗੱਲਾਂ, ਮਤਲਬ ਕਿ ਲੋੜ ਹੈ ਗੰਭੀਰਤਾ ਨਾਲ ਦੱਸਣ ਦੀ ਕਿ ਸਾਡੇ ਕੋਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਰੋਡ ਮੈਪ ਹੋਏਗਾ, ਕੀ ਸਾਡੇ ਕੋਲ ਪੰਜਾਬ ਵਾਸਤੇ ਬਲੂ ਪ੍ਰਿੰਟ ਆ। ਤੇ ਉਹਦੀ ਜਗ੍ਹਾ ਤੇ ਅਕਾਲੀ 1920 ਚ ਆਏ ਸੀ, ਮੈਂ ਆਖਿਆ ਸੀ 2019 ਚ ਇਹਨਾਂ ਖਤਮ ਹੋ ਜਾਣਾ। ਮੈਂ ਕਿਹਾ ਸੀ ਵੇਖ ਲਓ ਨਾਲ ਸਿਰ ਮਾਰੀ ਜਾਂਦਾ ਮੁੱਖ ਮੰਤਰੀ। ਕੋਈ ਸਮਝ ਨਹੀਂ ਲੱਗਦੀ ਕਿ ਇਹਨਾਂ ਗੱਲਾਂ ਦਾ ਹੁਣ ਤੁੱਕ ਨਹੀਂ ਹੈਗਾ। ਗੱਲ ਇਹ ਹੈ ਕਿ ਤੁਹਾਡੇ ਮੋਢਿਆਂ ਤੇ ਆ ਮੁੱਖ ਮੰਤਰੀ ਸਾਹਿਬ, ਇਹਨੂੰ ਚੰਗੀ ਤਰ੍ਹਾਂ ਬੋਝ ਨੂੰ ਢੋਵੋ। 14 ਸਾਲ ਦੇ ਬੱਚੇ ਓਵਰਡੋਜ਼ ਨਾਲ ਮਰ ਰਹੇ ਨੇ ਉਰੇ। ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ, ਇਹ ਇੱਕ ਬਹੁਤ ਬੁਰਾ ਦੌਰ ਚੱਲ ਰਿਹਾ। ਇਕਨੋਮੀ ਦਾ ਸਭ ਤੋਂ ਬੁਰਾ ਹਾਲ ਹੈ ਸਾਡਾ, ਮਤਲਬ ਕਿ ਅਸੀਂ ਉਹਨਾਂ ਸਟੇਟਾਂ 'ਚ ਸ਼ਾਮਲ ਹੋ ਗਏ ਹਾਂ ਜਿਨ੍ਹਾਂ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸੋ ਜ਼ਰੂਰਤ ਹੈ ਸੀਰੀਅਸਲੀ ਤੁਸੀਂ ਲਓ ਇਹਨਾਂ ਮੁੱਦਿਆਂ ਨੂੰ। ਬਾਕੀ ਜਿਹਦੇ ਤੋਂ ਵਸੂਲੀ ਕਰਨੀ ਹੈ ਜੀ ਸਦਕੇ ਕਰੋ, ਪਰ ਅਜੇ ਤੱਕ ਮੈਨੂੰ ਤੇ ਕੋਈ ਇਮਕਾਨ ਲੱਗਾ ਨਹੀਂ ਕਿ ਸਿੰਗਲ ਬੰਦੇ ਤੋਂ ਵੀ ਵਸੂਲੀ ਹੋਣ ਦਾ ਕੋਈ ਰਾਹ ਪੱਧਰਾ ਹੋਇਆ ਹੋਵੇ ਜੀ।